ਇਹ ਵੀ ਪੈਸੇ ਵਟਣ ਦਾ ਇੱਕ ਜ਼ਰੀਆ ਹੈ ਕਿ ਤੁਸੀਂ ਉਹਦੇ ਬਾਰੇ ਲਿਖੋ, ਆਪਣੀ ਕਿਤਾਬ ਵਿੱਚੋਂ ਕਮਾਈ ਦਾ ਸਾਧਨ ਬਣਾਓ। ਗਲਤ ਗੱਲ ਹੈ। ਹਾਂ, ਜਿਹੜਾ ਕੰਮ ਤੁਸੀਂ ਕਰਦੇ ਹੋ, ਆਰਟ ਦਾ ਕੰਮ ਖਾਸ ਕਰਕੇ, ਹਾਂਜੀ ਹਾਂਜੀ, ਕਲਾ ਦਾ ਕੰਮ, ਉਹਦੀ ਜਿਹੜਾ ਮਿਹਨਤ ਨਾ ਉਹ ਸਾਨੂੰ ਲੈਣਾ ਚਾਹੀਦਾ। ਪਹਿਲਾਂ ਵਾਲੀਆਂ ਕਿਤਾਬਾਂ ਦੇ ਵਾਂਗ ਵੀ ਕਿਤੇ ਇਕੱਲਾ ਮਹਿਮਾ ਮੰਡਲ ਨਾ ਹੋਵੇ। ਮੈਂ ਸਿੱਧੂ ਦੇ ਅਸਲੀ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਇਆ। ਜੇ ਕਿਤੇ ਕੋਈ ਕਮੀ ਰਹਿ ਗਈ, ਜੇ ਕਿਤੇ ਉਹਦੀ ਕੋਈ ਖੂਬੀ ਹੈ, ਹਰ ਇੱਕ ਪੱਖ ਦੇ ਉੱਪਰ ਇਹ 'ਤੇ ਚਰਚਾ ਕੀਤੀ ਹੈ। ਸਿਕਿਉਰਿਟੀ ਦੇ ਪੱਖ ਤੋਂ ਬਹੁਤ ਸਾਰੀਆਂ ਗਲਤੀਆਂ ਪਰਿਵਾਰ ਨੇ, ਸਿੱਧੂ ਨੇ ਕੀਤੀਆਂ ਨੇ। ਹਰ ਇੱਕ ਮਸਲੇ ਨੂੰ ਆਪ ਜਾ ਕੇ ਨਜਿੱਠਣ ਦੀ ਕੋਸ਼ਿਸ਼ ਕਰਨੀ। ਸੰਗੀਤਕ ਇੰਡਸਟਰੀ ਹੈ ਇਹ ਬੜੇ ਲੰਮੇ ਸਮੇਂ ਤੋਂ ਗੈਂਗਸਟਰ ਕਲਚਰ ਦੇ, ਗੈਂਗਸਟਰਾਂ ਦੇ ਅਧੀਨ ਆ ਗਈ। ਐਕਸਟੋਰਸ਼ਨਾਂ, ਇਹ ਧਮਕੀਆਂ ਸਿੱਧੂ ਨੂੰ ਵੀ ਆਉਂਦੀਆਂ ਸੀ, ਪਰ ਉਹ ਬੇਬਾਕੀ ਦੇ ਨਾਲ ਵਿਚਰਨ ਦੇ ਵਿੱਚ ਵਿਸ਼ਵਾਸ ਰੱਖਦਾ ਰਿਹਾ। ਉਹਨੇ ਝੁਕਣ ਦੀ ਬਜਾਏ ਲੜਨ ਦਾ ਫੈਸਲਾ ਕੀਤਾ। ਮੈਨੂੰ ਲੱਗਦਾ ਕਿ ਜਿਹੜੇ ਲੋਕਾਂ ਨੇ ਸ਼ੁਭਦੀਪ ਮਾਰਿਆ, ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਮਤਲਬ ਆਪਦੇ ਤੌਰ 'ਤੇ ਮਾਰ ਰਹੇ ਹਾਂ ਜਾਂ ਫਿਰ ਸਾਡੇ ਤੋਂ ਕੋਈ ਮਰਵਾ ਹੈ। ਪਹਿਲੇ MP ਤੇਰੇ ਤੋਂ ਵੱਡੇ ਨਹੀਂ, ਜਿਹੜੇ ਬੰਦੇ ਨੂੰ ਦੁਨੀਆ ਦੇ ਸੁਪਰਸਟਾਰ ਫੋਲੋ ਕਰਦੇ ਹੋਣ, ਜਿਹੜਾ ਬੰਦਾ ਦੁਨੀਆ ਦੇ ਕੋਨੇ-ਕੋਨੇ ਵਿੱਚ ਸੁਣਿਆ ਜਾ ਰਿਹਾ ਹੋਵੇ, ਜਿਹਦੀ ਪਰ ਮੈਨੂੰ ਲੱਗਦਾ ਕਿ ਸਿੱਧੂ ਕਦੇ ਰਾਜਨੀਤੀ ਵਾਸਤੇ ਬਣਿਆ ਹੀ ਨਹੀਂ ਸੀ। ਮਾਨਸਾ ਪੰਜਾਬ ਦੇ ਮਾਲਵੇ ਖੇਤਰ ਦਾ ਸਭ ਤੋਂ ਅਣਗੌਲਿਆ ਤੇ ਪਛੜਿਆ ਸ਼ਹਿਰ ਹੈ। ਇਸ ਲਾਈਨ ਦੇ ਨਾਲ ਸ਼ੁਰੂ ਹੁੰਦੀ ਹੈ ਕਿਤਾਬ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ। ਮਨਜਿੰਦਰ ਮਾਖਾ ਬਾਈ ਨੇ ਇਹ ਕਿਤਾਬ ਲਿਖੀ ਹੈ, ਉਸ ਲੈਜੈਂਡ ਤੇ ਲਿਖੀ ਹੈ ਜਿਸ ਨੇ ਅੱਜ ਤੋਂ 2 ਸਾਲ ਪਹਿਲਾਂ ਪੂਰੀ ਦੁਨੀਆ ਨੂੰ ਉਸ ਸਮੇਂ ਰਵਾ ਦਿੱਤਾ ਜਦੋਂ ਇੱਕ ਅਚਨਚੇਤ ਹਾਦਸੇ ਦੇ ਵਿੱਚ, ਇੱਕ ਕਹਿ ਲਈਏ ਜਾਂ ਪਲੈਨਡ ਕਹਿ ਲਈਏ, ਹਾਦਸੇ ਦੇ ਵਿੱਚ ਉਸਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਅੱਜ ਤੱਕ ਹਜ਼ਾਰਾਂ ਗੱਲਾਂ ਹੋ ਰਹੀਆਂ ਨੇ, ਹਜ਼ਾਰਾਂ ਚਰਚੇ ਨੇ ਕਿ ਰੀਜ਼ਨ ਕੀ ਸੀ, ਕੀ ਹੋਇਆ ਹੋਊਗਾ, ਕਿੱਥੋਂ ਗੱਲ ਤੁਰੀ ਹੋਊ ਤੇ ਕਿੱਥੇ ਆ ਕੇ ਨਿਬੜੀ ਹੈ। ਮੇਰੇ ਨਾਲ ਬਾਈ ਮਨਜਿੰਦਰ ਮਾਖਾ ਹੁਣੀ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ। ਇਸ ਕਿਤਾਬ 'ਚ ਕੀ ਕੁਝ ਉਹਨਾਂ ਨੇ ਸਮੋਇਆ ਹੈ, ਉਹਨਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ। ਧੰਨਵਾਦ, ਸਤਿ ਸ਼੍ਰੀ ਅਕਾਲ ਸਰ ਜੀ। ਬਾਈ ਸਭ ਤੋਂ ਪਹਿਲਾਂ ਤਾਂ ਹਰੇਕ ਪੜ੍ਹਨ ਵਾਲੇ ਦੀ ਇੱਛਾ ਹੁੰਦੀ ਜਾਣਨ ਦੀ ਕਿ ਇਸ ਦੇ ਪਿੱਛੇ ਸਰੋਤ ਕੀ ਹੈ, ਜਾਣਕਾਰੀ ਦੇ ਸਰੋਤ ਕੀ ਨੇ, ਤੁਸੀਂ ਕਿੰਨਾ ਸਮਾਂ ਉਹਨਾਂ ਦੇ ਨਾਲ ਬਿਤਾਇਆ ਜਾਂ ਫਿਰ ਜਾਣਕਾਰੀ ਕਿੱਥੋਂ ਇਕੱਤਰ ਕੀਤੀ ਹੈ? ਵੈਸੇ ਤਾਂ ਜਦੋਂ ਸਿੱਧੂ ਮਤਲਬ ਕਿ ਇੰਡੀਆ ਦੇ ਵਿੱਚ ਆ ਜਾਂਦਾ, ਪੰਜਾਬ ਦੇ ਵਿੱਚ ਆਉਂਦਾ ਹੈ, ਉਸ ਸਮੇਂ ਤੋਂ ਹੀ ਮੈਂ ਸਿੱਧੂ ਦੇ ਨਾਲ ਰਿਹਾ ਤੇ ਬੜਾ ਲੰਮਾ ਸਮਾਂ ਇਕੱਠੇ ਅਸੀਂ ਰਹੇ ਹਾਂ, ਇਕੱਠੇ ਖੇਡੇ ਹਾਂ, ਕਰੋਨਾ ਕਾਲ ਦੇ ਵਿੱਚ ਇਕੱਠੇ ਰਹੇ ਹਾਂ। ਪਰ ਫਿਰ ਵੀ ਮਤਲਬ ਕਿ ਮੈਨੂੰ ਲੱਗਦਾ ਹੈ ਕਿ ਮੈਂ ਇਕੱਲੀ ਆਪਦੀਆਂ ਜਾਣਕਾਰੀਆਂ ਦੇ ਜਾਂ ਆਪਦੇ ਮਤ ਦੇ ਹਿਸਾਬ ਦੇ ਨਾਲ ਕਿਤਾਬ ਨਹੀਂ ਸੀ ਲਿਖ ਸਕਦਾ। ਉਹ ਲੋਕ ਜੋ ਸਿੱਧੂ ਦੇ ਨਾਲ ਰਹੇ ਨੇ, ਬੇਸ਼ੱਕ ਉਹਦੇ ਬਚਪਨ ਦੇ ਦੋਸਤ ਸੀ, ਬੇਸ਼ੱਕ ਉਹਦੇ ਸਕੂਲ ਦੇ ਸੀ, ਕਾਲਜ ਦੇ, ਜਾਂ ਉਹਦੇ ਬਚਪਨ ਦੇ ਨਾਲ ਜਿਹੜੇ ਉਹਦੇ ਪਿੰਡ ਦੇ ਲੋਕ ਸੀ, ਉਹ ਹਰ ਇੱਕ ਬੰਦੇ ਤੱਕ ਮੈਂ ਪਹੁੰਚ ਕੀਤੀ ਹੈ। ਈਵਨ BBC ਲੰਡਨ ਇੱਕ ਡਾਕੂਮੈਂਟਰੀ ਸਿੱਧੂ ਦੇ ਉੱਪਰ ਕਰ ਰਿਹਾ, ਉਹਨਾਂ ਦੇ ਨਾਲ ਰਲ ਕੇ ਮੈਂ ਰਿਸਰਚ ਵਰਕ ਕੀਤਾ ਕਿਉਂਕਿ ਉਹ ਡਾਕੂਮੈਂਟਰੀ ਦੇ ਵਿੱਚ ਮੇਰੀ ਵੀ ਇੰਟਰਵਿਊ ਹੈ। ਮੈਂ ਉਹਨਾਂ ਦੇ ਨਾਲ ਜਾਣਕਾਰੀਆਂ ਸ਼ੇਅਰ ਕੀਤੀਆਂ ਨੇ, ਉਹਨਾਂ ਨੇ ਮੇਰੇ ਨਾਲ ਜਾਣਕਾਰੀਆਂ ਸ਼ੇਅਰ ਕੀਤੀਆਂ। ਮੈਂ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਵਾਲੀਆਂ ਕਿਤਾਬਾਂ ਦੇ ਵਾਂਗ ਵੀ ਕਿਤੇ ਇਕੱਲਾ ਮਹਿਮਾ ਮੰਡਲ ਨਾ ਹੋਵੇ। ਮੈਂ ਸਿੱਧੂ ਦੇ ਅਸਲੀ ਕਿਰਦਾਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਇਆ। ਜੇ ਕਿਤੇ ਕੋਈ ਕਮੀ ਰਹਿ ਗਈ, ਜੇ ਕਿਤੇ ਉਹਦੀ ਕੋਈ ਖੂਬੀ ਹੈ, ਹਰ ਇੱਕ ਪੱਖ ਦੇ ਉੱਪਰ ਇਹ 'ਤੇ ਚਰਚਾ ਕੀਤੀ ਹੈ। ਭਾਈ ਜਦੋਂ ਤੁਸੀਂ ਮਹਿਮਾ ਮੰਡਲ ਦੀ ਗੱਲ ਕਰਦੇ ਹੋ ਕਿ ਇਕੱਲਾ ਮਹਿਮਾ ਮੰਡਲ ਨਹੀਂ ਕੀਤਾ, ਤੁਸੀਂ ਇਸੇ ਨੂੰ ਕਾਰਨ ਮੰਨਦੇ ਹੋ ਕਿ ਪਰਿਵਾਰ ਦੇ ਵੱਲੋਂ ਇੱਕ ਰਿਐਕਸ਼ਨ ਆਇਆ ਸੀ ਤੁਹਾਡੀ ਇਸ ਕਿਤਾਬ ਦੇ ਉੱਪਰ, ਉਹ ਰਿਐਕਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਕਿ ਪਰਿਵਾਰ ਇੱਕ ਅਲੱਗ ਸੋਚ ਦੇ ਨਾਲ ਸ਼ਾਇਦ ਸੋਚਦਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਮਤਲਬ ਕਿ ਸਿੱਧੂ ਦੇ ਉੱਪਰ ਉਹਨਾਂ ਦਾ ਅਧਿਕਾਰ ਹੈ, ਉਹ ਆਪਦੀ ਥਾਂ ਤੇ ਸਹੀ ਵੀ ਹੋਣਗੇ ਕਿਉਂਕਿ ਉਹਨਾਂ ਦਾ ਪੁੱਤ ਸੀ, ਪਹਿਲਾ ਅਧਿਕਾਰ ਉਹਨਾਂ ਦਾ। ਪਰ ਜੇ ਅਸੀਂ ਵੇਖੀਏ ਤਾਂ ਸਿੱਧੂ ਇੱਕ ਪਬਲਿਕ ਫਿਗਰ ਸੀ, ਪੂਰੀ ਦੁਨੀਆ ਉਹਨੂੰ ਪਿਆਰ ਕਰਦੀ ਸੀ, ਉਹਨੂੰ ਚਾਹੁਣ ਵਾਲੇ ਸੀ, ਉਹਨੂੰ ਨਫ਼ਰਤ ਕਰਨ ਵਾਲੇ ਸੀ। ਜਿਹੜਾ ਬੰਦਾ ਪਬਲਿਕ ਫਿਗਰ ਹੁੰਦਾ ਹੈ, ਉਹਦੇ ਬਾਰੇ ਲੋਕਾਂ ਦੀ ਜਾਣ ਦੀ ਕਿਉਰਿਓਸਿਟੀ ਹੁੰਦੀ ਹੈ, ਉਹਦੇ ਬਾਰੇ ਜਾਣਨ ਦੀ ਕਿਉਰਿਓਸਿਟੀ ਹੁੰਦੀ ਹੈ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਐਸੇ ਲੋਕ ਜਿਨ੍ਹਾਂ ਨੇ ਸਮਾਜ ਨੂੰ
ਅਸਿੱਧੇ ਜਾਂ ਸਿੱਧੇ ਤੌਰ ਤੇ ਇਫੈਕਟ ਕੀਤਾ ਹੈ, ਉਹਨਾਂ ਬਾਰੇ ਗੱਲ ਹੋਣੀ ਚਾਹੀਦੀ ਹੈ, ਉਹਨਾਂ ਬਾਰੇ ਲਿਖਿਆ ਜਾਣਾ ਚਾਹੀਦਾ ਹੈ। ਉਹ ਸਾਡੇ ਪੰਜਾਬੀ ਇਤਿਹਾਸ ਦਾ, ਪੰਜਾਬੀ ਗੀਤਕਾਰੀ ਦਾ ਐਡਾ ਵੱਡਾ ਪਾਤਰ ਸੀ ਕਿ ਉਹਨੇ ਮਤਲਬ ਕਿ ਬਹੁਤ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ, ਨਵਾਂ ਪੂਰ ਹੈ, ਉਹਨੂੰ ਪ੍ਰਭਾਵਿਤ ਕੀਤਾ, ਉਹਦੀ ਸੋਚ ਨੂੰ ਪ੍ਰਭਾਵਿਤ ਕੀਤਾ। ਬੇਸ਼ੱਕ ਹਥਿਆਰਾਂ ਦੀ ਗੱਲ ਹੋਵੇ, ਬੇਸ਼ੱਕ ਮਿੱਟੀ ਨਾਲ ਜੁੜ ਕੇ ਖੇਤੀਬਾੜੀ ਕਰਨ ਦੀ ਗੱਲ ਹੋਵੇ, ਜਾਂ ਪੱਗ ਦੀ ਗੱਲ ਹੋਵੇ, ਠੇਠ ਪੰਜਾਬੀਅਤ ਨੂੰ ਪ੍ਰਮੋਟ ਕਰਨਾ ਦੀ ਗੱਲ ਹੋਵੇ, ਤਾਂ ਫਿਰ ਮਤਲਬ ਕਿ ਇੱਕ ਐਸੇ ਵਿਅਕਤੀ ਦੇ ਉੱਪਰ ਮੈਨੂੰ ਲੱਗਦਾ ਹੈ ਕਿ ਹਜ਼ਾਰਾਂ ਕਿਤਾਬਾਂ ਲਿਖੀਆਂ ਜਾਣੀਆਂ ਚਾਹੀਦੀਆਂ ਨੇ, ਤਾਂ ਜੋ ਮਤਲਬ ਕਿ ਲੰਮੇ ਸਮੇਂ ਬਾਅਦ ਇੱਕ ਵਿਚਾਰ ਬਣ ਕੇ ਉਹਦੇ ਬਾਰੇ ਨਿਕਲ ਕੇ ਆ ਸਕੀ ਜਾਣਕਾਰੀ ਦੇ ਰੂਪ ਦੇ ਵਿੱਚ ਕਿ ਸਿੱਧੂ ਐਵੇਂ ਦਾ ਸੀ। ਤਾਂ ਕਰਕੇ ਇਹ ਕਿਤਾਬ ਮੈਂ ਲਿਖੀ ਹੈ। ਤੇ ਵਿਰੋਧ ਆਫਿਸ ਦੀ ਗੱਲ ਹੈ, ਤੁਸੀਂ ਸੱਚ ਲਿਖਦੇ ਹੋ, ਜਦੋਂ ਤੁਸੀਂ ਕਮੀਆਂ ਵੀ ਲਿਖਦੇ ਹੋ, ਤੁਸੀਂ ਕਹਿੰਦੇ ਹੋ ਕਿ ਮਤਲਬ ਕਿ ਸਿਕਿਉਰਿਟੀ ਦੇ ਪੱਖ ਤੋਂ ਬਹੁਤ ਸਾਰੀਆਂ ਗਲਤੀਆਂ ਪਰਿਵਾਰ ਨੇ, ਸਿੱਧੂ ਨੇ ਕੀਤੀਆਂ ਨੇ, ਜਾਂ ਲੀਗਲੀ ਟੀਮ ਨਾ ਹੋਣੀ, ਹਰ ਇੱਕ ਮਸਲੇ ਨੂੰ ਆਪ ਜਾ ਕੇ ਨਜਿੱਠਣ ਦੀ ਕੋਸ਼ਿਸ਼ ਕਰਨੀ, ਉਹਨਾਂ ਗੱਲਾਂ ਕਰਕੇ ਮਤਲਬ ਕਿ ਵਿਰੋਧ ਸੁਭਾਵਕ ਸੀ। ਤੇ ਮੈਨੂੰ ਇਹ ਗੱਲ ਦਾ ਪਹਿਲੇ ਦਿਨ ਤੋਂ ਪਤਾ ਸੀ ਕਿ ਜਦੋਂ ਕਿਤਾਬ ਆਊਗੀ ਤੇ ਮੈਨੂੰ ਲੀਗਲ ਨੋਟਿਸ ਵੀ ਆਉਣਗੇ, ਮੇਰੇ ਤੇ ਕੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਊ, ਪੁਲਿਸ ਵੀ ਤੰਗ ਪਰੇਸ਼ਾਨ ਕਰੂ, ਤੇ ਉਸੇ ਢੰਗ ਦੇ ਨਾਲ ਚੱਲ ਵੀ ਰਿਹਾ। ਪਰ ਮੈਨੂੰ ਲੱਗਦਾ ਕਿ ਇੱਕ ਲੇਖਕ ਦੇ ਤੌਰ ਦੇ ਉੱਪਰ ਮੈਂ ਜੋ ਕਰਨਾ ਚਾਹੁੰਦਾ ਸੀ ਉਹ ਕਰ ਚੁੱਕਿਆ, ਤੇ ਇਹ ਜਿਹੜੇ ਮਸਲੇ ਨੇ ਸਮੇਂ ਦੇ ਨਾਲ ਆਪੇ ਠੰਡੇ ਪੈ ਜਾਣਗੇ। ਪਰ ਭਾਈ ਜਿੱਦਾਂ ਤੁਸੀਂ ਇਹਦਾ ਨਾਮ ਰੱਖਿਆ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਇਡ, ਤਾਂ ਤੁਸੀਂ ਨਾਲ ਰਹੇ ਹੋ, ਤੁਸੀਂ ਨਾਲ ਵਿਚਰੇ ਹੋ, ਜਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਕੁਝ ਤਸਵੀਰਾਂ ਵੀ ਨੇ ਤੁਹਾਡੀਆਂ ਸਾਂਝੀਆਂ ਕੀਤੀਆਂ ਹੋਈਆਂ ਤੁਸੀਂ ਬਾਈ ਦੇ ਨਾਲ ਜੀ, ਤੇ ਤੁਸੀਂ ਨੇੜਿਓਂ ਦੇਖ ਕੇ ਜਾਣਦੇ ਹੋਵੋਗੇ ਕਿ ਸਿੱਧੂ ਦੀ ਮੌਤ ਦਾ ਵੱਡਾ ਕਾਰਨ ਉਸ ਦੀ ਸਾਦਗੀ, ਪਿੰਡ ਦੇ ਨਾਲ ਪਿਆਰ, ਖੇਤਾਂ ਦੇ ਨਾਲ ਪਿਆਰ, ਧਰਾਤਲ ਤੇ ਰਹਿਣ ਦੀ ਜਿਹੜੀ ਆਦਤ ਸੀ, ਬਿਲਕੁਲ ਆਮ ਸਧਾਰਨ ਵਿਅਕਤੀ ਵਾਂਗ, ਉਹ ਮੁੱਖ ਕਾਰਨ ਹੈ, ਜਾਂ ਉਹਦਾ ਮੁੱਖ ਕਾਰਨ ਉਸ ਦਾ ਸੁਭਾਅ ਹੈ, ਜਿਸ ਤਰੀਕੇ ਦੇ ਨਾਲ ਬੇਬਾਕੀ ਦੇ ਨਾਲ ਉਹ ਵਿਚਰਦਾ ਸੀ। ਤੁਹਾਨੂੰ ਮੁੱਖ ਕਾਰਨ ਕੀ ਲੱਗਿਆ ਜਿਹੜਾ ਤੁਸੀਂ ਇਸ 'ਚ ਦਰਜ ਕੀਤਾ? ਦੇਖੋ, ਜਿਹੜੀ ਇਹ ਪੰਜਾਬੀ ਸੰਗੀਤਕ ਇੰਡਸਟਰੀ ਹੈ, ਇਹ ਬੜੇ ਲੰਮੇ ਸਮੇਂ ਤੋਂ ਗੈਂਗਸਟਰ ਕਲਚਰ ਦੇ, ਗੈਂਗਸਟਰਾਂ ਦੇ ਅਧੀਨ ਆ ਗਈ, ਕਿਉਂਕਿ ਇਹਦੇ ਵਿੱਚ ਮੋਟਾ ਪੈਸਾ ਤਾਂ ਜਿਹੜੇ ਗੈਂਗਸਟਰ ਨੇ ਐਕਸਟੋਰਸ਼ਨਾਂ ਦੇ ਰੂਪ ਦੇ ਵਿੱਚ ਸਿੰਗਰਾਂ ਤੋਂ ਫਰੋਤੀਆਂ ਮੰਗਦੇ ਆ, ਤੇ ਬਹੁਤ ਸਾਰੇ ਸਿੰਗਰ ਫਰੋਤੀਆਂ ਦਿੰਦੇ ਵੀ ਆਏ ਆ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪਿਛਲੇ 3-4 ਸਾਲਾਂ ਦੇ ਵਿੱਚ ਬਹੁਤ ਸਾਰੇ ਸਿੰਗਰਾਂ ਦੇ ਦਰਵਾਜ਼ਿਆਂ ਦੇ ਉੱਪਰ ਫਾਇਰਿੰਗ ਹੋਈ। ਪਿਛਲੇ ਮਹੀਨੇ ਅਸੀਂ ਦੇਖਿਆ AP ਢਿੱਲੋਂ ਦੇ ਫਾਇਰਿੰਗ ਹੋਈ। ਇੱਕ ਤਾਂ ਇਹ ਪੱਖ ਹੈ ਕਿ ਇਹ ਐਕਸਟੋਰਸ਼ਨਾਂ, ਇਹ ਧਮਕੀਆਂ ਸਿੱਧੂ ਨੂੰ ਵੀ ਆਉਂਦੀਆਂ ਸੀ, ਪਰ ਉਹ ਬੇਬਾਕੀ ਦੇ ਨਾਲ ਵਿਚਰਨ ਦੇ ਵਿੱਚ ਵਿਸ਼ਵਾਸ ਰੱਖਦਾ ਰਿਹਾ, ਉਹਨੇ ਝੁਕਣ ਦੀ ਬਜਾਏ ਲੜਨ ਦਾ ਫੈਸਲਾ ਕੀਤਾ। ਪਰ ਜਦੋਂ ਮਤਲਬ ਕਿ ਸਾਨੂੰ ਪਤਾ ਹੋਵੇ ਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਸਾਡੇ ਮਤਲਬ ਸਾਨੂੰ ਚਾਹ ਦੇ ਨਾਲ ਧਮਕੀ ਮਿਲਦੀ ਹੈ, ਗੋਲੀ ਵਾਲੀ ਧਮਕੀ ਮਿਲਦੀ ਹੈ, ਤਾਂ ਫਿਰ ਉੱਥੇ ਇਹ ਵੀ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੇ ਸਿਕਿਉਰਿਟੀ ਦੇ ਉੱਪਰ ਵੀ ਕੰਮ ਕਰਨਾ ਸ਼ੁਰੂ ਕਰ ਦਈਏ। ਕਿਉਂਕਿ ਜਿਸ ਹਿਸਾਬ ਦੇ ਨਾਲ ਭਾਰਤੀ ਮਤਲਬ ਕਿ ਸਮਾਜ ਦਾ ਢਾਂਚਾ ਹੈ, ਅਸੀਂ ਵੇਖਦੇ ਹਾਂ ਕਿ ਇੱਥੇ ਵੱਡੇ ਤੋਂ ਵੱਡੇ ਬੰਦਿਆਂ ਦੇ ਕਤਲ ਹੁੰਦੇ ਰਹਿੰਦੇ ਨੇ। ਸਾਡੇ ਇਤਿਹਾਸ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਾਂ ਸੀ। ਬਹੁਤ ਸਾਰਾ ਪੈਸਾ ਹੋਣ ਦੇ ਬਾਵਜੂਦ, ਬਹੁਤ ਵੱਡੇ ਸਾਧਨ ਹੋਣ ਦੇ ਬਾਵਜੂਦ ਜਿਹੜਾ ਸਿਕਿਉਰਿਟੀ ਦੇ ਉੱਪਰ ਨਾ ਕੰਮ ਕੀਤਾ ਗਿਆ, ਇਹ ਵੀ ਇੱਕ ਵੱਡਾ ਕਾਰਨ ਸੀ। ਅਣਗੌਲਿਆ ਕਰ ਦਿੱਤਾ ਗਿਆ। ਇੱਕ ਮੈਨੂੰ ਲੱਗਦਾ ਕਿ ਜਿਹੜਾ ਸਟੇਟ ਦੁਆਰਾ ਇੱਕ ਉੱਭਰਦੀ ਆਵਾਜ਼ ਨੂੰ, ਇੱਕ ਉੱਭਰਦੀ ਸੋਚ ਨੂੰ ਦਬਾਉਣ ਦੇ ਲਈ ਸਿੱਧੇ ਤਰੀਕੇ ਦੇ ਨਾਲ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਲੋਕਾਂ ਨੇ ਸ਼ੁਭਦੀਪੁਰੋਂ ਮਾਰਿਆ, ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਮਤਲਬ ਆਪਦੇ ਤੌਰ ਤੇ ਮਾਰ ਰਹੇ ਜਾਂ ਫਿਰ ਸਾਡੇ ਤੋਂ ਕੋਈ ਮਰਵਾ ਰਿਹਾ। ਜਿਸ ਹਿਸਾਬ ਦੇ ਨਾਲ ਹੁਣ ਕੈਨੇਡਾ ਦੇ ਵਿੱਚ ਵਾਰਦਾਤਾਂ ਹੋਈਆਂ ਨੇ ਜਾਂ ਇੰਟਰਵਿਊਜ਼ ਹੋਈਆਂ ਨੇਗੀਆਂ, ਉਹ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਸਟੇਟ ਦਾ, ਬੇਸ਼ੱਕ 0.001% ਇਹ ਚਾਂਸਸ ਹੋਣ ਕਿ ਸਟੇਟ ਦਾ ਹੋਵੇ, ਪਰ ਹੈ ਇੱਕ। ਅਸੀਂ ਮਤਲਬ ਕਿ ਕਾਰਨ ਤੋਂ ਇਹ ਗੱਲ ਨੂੰ ਬਾਹਰ ਨਹੀਂ ਰੱਖ ਸਕਦੇ ਕਿ ਸਟੇਟ ਵੀ ਇਹ ਕੰਮ ਕਰਵਾ ਸਕਦੀ ਹੈ। ਸਿਕਿਉਰਿਟੀ ਦੇ ਪੱਖ ਅਸੀਂ ਇਹਦੇ ਵਿੱਚ ਲੈ ਕੇ ਚੱਲਦੇ ਆਂਗੇ, ਤੇ ਬਾਕੀ ਮਤਲਬ ਕਿ ਜਿਹੜੇ ਗੈਂਗਸਟਰਾਂ ਦੇ ਨਾਲ ਵਾਦ ਵਿਵਾਦ ਆ, ਉਹ ਵੀ ਕਿਤੇ ਨਾ ਕਿਤੇ ਇਹਦੇ ਕਾਰਨ ਰਹੇ ਨੇ। ਬਾਈ ਤੁਸੀਂ ਨਾਲ ਵਿਚਰੇ ਹੋ, ਜਦੋਂ ਵਿਵਾਦਾਂ ਦੀ ਗੱਲ ਆਉਂਦੀ ਸੀ ਕਿਸੇ ਵੀ ਸਿੰਗਰ ਦੇ ਨਾਲ, ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ, ਤਾਂ ਉਹਦੇ ਚ ਫਿਰ ਜਦੋਂ ਸਿੱਧੂ ਪੈ ਜਾਂਦਾ ਸੀ ਫਿਰ ਮੁੜਦਾ ਨਹੀਂ ਸੀ ਪਿੱਛੇ। ਇੱਕ ਵਾਰੀ ਸਿੱਧੂ ਨੇ ਸ਼ੁਰੂ ਹੋ ਜਾਣਾ, ਫਿਰ ਠੋਕ ਜਵਾਬ ਦੇਣੇ। ਤੁਹਾਨੂੰ ਇਹ ਬਿਰਤੀ ਸਿੱਧੂ ਦੇ ਵਿੱਚ ਆਮ ਤੌਰ ਤੇ ਵੀ ਸੀ, ਜਦੋਂ ਵਿਚਰਦਿਆਂ ਲੋਕਾਂ ਦੇ ਨਾਲ ਉਹਨਾਂ ਨੂੰ ਵੀ ਐਂ ਜਵਾਬ ਦਿੰਦਾ ਸੀ ਤੋੜ ਕੇ, ਜਾਂ ਮਿੱਠ ਬੋਲੜੇ ਸੁਭਾਅ ਦਾ ਸੀ? ਨਹੀਂ,
ਬਚਪਨ ਚ ਨਾ ਸਿੱਧੂ ਬੜਾ ਨਰਮ ਜਿਹਾ ਤੇ ਸਾਊ ਜਿਹਾ ਮੁੰਡਾ ਸੀ। ਠੀਕ ਹੈ। ਪਰ ਜਦੋਂ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ, ਜਿਵੇਂ ਜਿਵੇਂ ਤਰੱਕੀ ਆਉਂਦੀ ਗਈ, ਉਹਦੇ ਨਾਲ ਉਹਨੂੰ ਮਤਲਬ ਕਿ ਇੱਕ ਆਰਟਿਸਟ ਤੋਂ ਜਾਂ ਇੱਕ ਵੱਡੇ ਵਿਅਕਤੀ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਆਉਂਦੀਆਂ, ਆਸ ਵੱਧ ਜਾਂਦੀ ਆਸ ਵੱਧ ਜਾਂਦੀ ਹੈ। ਪਰ ਜਦੋਂ ਤੁਸੀਂ ਉਹ ਆਸ ਜਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਦੇ ਸਕਦੇ ਤਾਂ ਲੋਕ ਤੁਹਾਡੀ ਆਲੋਚਨਾ ਸ਼ੁਰੂ ਕਰ ਦਿੰਦੇ ਨੇ, ਤੇ ਫਿਰ ਮਤਲਬ ਕਿ ਆਲੋਚਨਾ ਦੇ ਵਿੱਚੋਂ ਵਿਵਾਦ ਪੈਦਾ ਹੁੰਦੇ ਨੇ, ਤੁਹਾਡੇ ਰਿਸ਼ਤੇ ਖਰਾਬ ਹੋਣ ਲੱਗ ਜਾਂਦੇ ਨੇ। ਐਸੀਆਂ ਕਈ ਘਟਨਾਵਾਂ ਨੇ ਕਿ ਸਿੱਧੂ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਵਾਦ ਵਿਵਾਦ ਹੁੰਦੇ ਰਹੇ ਹਨਾ, ਤੇ ਫਿਰ ਉਹਨਾਂ ਦੇ ਵਿੱਚੋਂ ਬੇਵਾਕ ਹੋ ਕੇ ਉੱਭਰਦਾ ਰਿਹਾ। ਜੀ ਸ਼ੁਕਰ। ਮਨਜਿੰਦਰ ਭਾਈ, ਇੱਕ ਹੋਰ ਗੱਲ ਜਾਂ ਇੱਕ ਹੋਰ ਪੱਖ ਇਹ ਵੀ ਸਾਹਮਣੇ ਆਇਆ ਕਿ ਜਦੋਂ ਸਿੱਧੂ ਜਿਉਂਦਾ ਸੀ ਉਸਲੇ ਵੀ ਉਸ ਨੂੰ ਵਰਤਣ ਦੀ ਕਿਸੇ ਨੇ ਕਸਰ ਨਹੀਂ ਛੱਡੀ। ਉਹ ਆਪ ਵੀ ਕਹਿੰਦਾ ਸੀ ਕਿ ਵਰਤਣ ਵਾਲੇ ਵਰਤ ਕੇ ਚਲੇ ਗਏ, ਬਹੁਤ ਗਿਣੇ ਚੁਣੇ ਮੇਰੇ ਨਾਲ ਨੇ, ਸਿਰਫ ਉਹਨਾਂ ਦੇ ਨਾਲ ਹੀ ਮੇਰਾ ਮਤਲਬ ਹੈ। ਪਰ ਜਦੋਂ ਤੁਸੀਂ ਇਹ ਕਿਤਾਬ ਲਿਖੀ, ਇੱਕ ਤਬਕਾ ਉਹ ਵੀ ਸੀ ਜਿਹਨੇ ਤੁਹਾਡੀਆਂ ਉਸ ਸਮੇਂ ਹੋਈਆਂ ਇੰਟਰਵਿਊਜ਼ ਦੇ ਥੱਲੇ ਇਹ ਕਮੈਂਟ ਕੀਤਾ ਵੱਡੇ ਪੱਧਰ ਤੇ, ਅਸੀਂ ਜਦੋਂ ਦੇਖਦੇ ਸੀ ਕਿ ਇਹ ਵੀ ਪੈਸੇ ਵਟਣ ਦਾ ਇੱਕ ਜ਼ਰੀਆ ਹੈ ਕਿ ਤੁਸੀਂ ਉਹਦੇ ਬਾਰੇ ਲਿਖੋ, ਆਪਣੀ ਕਿਤਾਬ ਵਿੱਚੋਂ ਕਮਾਈ ਦਾ ਸਾਧਨ ਬਣਾਓ। ਤੁਸੀਂ ਇਸ ਤੇ ਕੀ ਟਿੱਪਣੀ ਕਰੋਗੇ ਕਿ ਤੁਸੀਂ ਇਹ ਮੌਕਾ ਵਰਤਿਆ, ਇਸ ਨੂੰ ਕੈਸ਼ ਕੀਤਾ ਹੈ, ਜਾਂ ਤੁਹਾਡੀ ਕੀ ਪ੍ਰਤੀਕਿਰਿਆ ਇਸ ਕਮੈਂਟ ਦੇ ਉੱਪਰ ਖਾਸ ਤੌਰ ਤੇ? ਸਿੱਧੂ ਦੀ ਮੌਤ ਤੋਂ ਬਾਅਦ ਨਾ ਲਗਾਤਾਰ ਮਤਲਬ ਲਗਭਗ 11-12 ਕਿਤਾਬਾਂ ਆ ਗਈਆਂ। ਕਈ ਕਿਤਾਬਾਂ ਨੇ ਤਾਂ ਮਤਲਬ ਕਰੋੜਾਂ ਦੇ ਵਿੱਚ ਕਮਾਈ ਕੀਤੀ ਹੈ, ਜਦੋਂ ਉਹਦੇ ਵਿੱਚ ਉਹਨਾਂ ਦੇ ਵਿੱਚ ਕੁਝ ਹੈ ਵੀ ਨਹੀਂ ਸੀ। ਮੈਂ ਲਗਭਗ 2.25 ਸਾਲ 2.5 ਸਾਲ ਕਿਤਾਬ ਤੇ ਕੰਮ ਕਰਦਾ ਰਿਹਾ। ਲੇਟ ਕੰਮ ਕਰਨ ਕਰਕੇ ਮਤਲਬ ਕਿ ਕਿਤੇ ਨਾ ਕਿਤੇ ਹੌਲੀ ਹੌਲੀ ਲੋਕਾਂ ਦਾ ਇੰਟਰਸਟ ਇਹ ਮੁੱਦੇ ਤੋਂ ਘਟਿਆ ਵੀ ਆ। ਤੇ ਪਰ ਜੇ ਮੈਨੂੰ ਮਤਲਬ ਕਿ ਇਹ ਹੁੰਦਾ ਕਿ ਮੈਂ ਪੈਸਾ ਕਮਾਉਣਾ ਹੈ, ਤੇ ਮਤਲਬ ਜਿੰਨੀਆਂ ਜਾਣਕਾਰੀਆਂ ਜਿਹੜੇ ਲੋਕਾਂ ਨੇ ਕਿਤਾਬ ਪੜ੍ਹੀ ਹੈ, ਇੱਥੇ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਨਾਮ, ਹੁਣੇ ਮੈਨੂੰ ਤਸਕੀਨ ਸਰ ਮਿਲ ਕੇ ਗਏ ਨੇ, ਉਹਨਾਂ ਦੀ ਕਿਤਾਬ ਆਈ ਹੈ ਪੰਜਾਬ ਦੇ ਪਾਣੀ ਅਤੇ ਲੋਕ ਗਾਇਕੀ ਦੇ ਉੱਪਰ, ਉਹਨਾਂ ਨੇ ਕਿਤਾਬ ਪੜ੍ਹੀ ਹੈ ਤੇ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ, ਐਪਰੀਸ਼ੀਏਟ ਕੀਤਾ। ਮੇਰਾ ਜਿਹੜਾ ਕੰਮ ਹੈ ਉਹ ਜਿਹੜੀਆਂ ਨਜ਼ਰਾਂ ਨੂੰ ਸਵੀਕਾਰ ਹੈ, ਉਹ ਨਜ਼ਰਾਂ ਨੇ ਜਿਹੜੀਆਂ ਪੰਜਾਬੀ ਸਾਹਿਤ ਬਾਰੇ ਜਾਣਦੇ ਨੇ, ਜਿਹਨਾਂ ਲੋਕਾਂ ਨੂੰ ਪਤਾ ਕਿ ਸਾਹਿਤ ਕੀ ਹੈ, ਕਿਤਾਬ ਕੀ ਹੈ। ਰਹੀ ਗੱਲ ਪੈਸੇ ਦੀ, ਜਦੋਂ ਮੈਂ ਆਪਦੀ ਪਹਿਲੀ ਕਿਤਾਬ ਲਿਖੀ ਸੀ ਨਾ ਬਲੱਡ ਲਾਈਨ, ਤੇ ਮੈਂ ਮਤਲਬ ਜਦੋਂ ਸੁਖਦੀਪ ਨੇ ਉਹਦੇ ਬਾਰੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਵੀ ਕਿਤਾਬਾਂ ਚੋਂ ਪੈਸਾ ਪੂਸਾ ਬਣਦਾ ਕਿ ਬਣਦਾ ਨਹੀਂ? ਨਹੀਂ ਬਈ, ਕਿਤਾਬਾਂ ਚੋਂ ਕੋਈ ਬੜਾ ਰੁਪਈਆ ਨਹੀਂ ਬਣਦਾ ਹੁੰਦਾ, 10-15 ਰੁਪਈਏ ਮਤਲਬ ਕਿਤਾਬ ਮਗਰ ਮਸੇ ਹੀ ਬਚਦੇ ਆ। ਉਹ ਕਹਿੰਦਾ ਵੀ ਤੂੰ ਲੈਣਾ ਹੁੰਦਾ ਕਿ ਨਹੀਂ? ਮੈਂ ਮਤਲਬ ਕਿ ਆਪਣਾ ਸਰ ਮੈਂ ਕਦੇ ਰੁਪਈਏ ਨਹੀਂ ਲਏ। ਉਹਦੇ ਬਹੁਤ ਗਲਤ ਗੱਲ ਹੈ। ਜਿਹੜਾ ਕੰਮ ਤੁਸੀਂ ਕਰਦੇ ਹੋ, ਆਰਟ ਦਾ ਕੰਮ ਖਾਸ ਕਰਕੇ, ਕਲਾ ਦਾ ਕੰਮ, ਉਹਦੀ ਜਿਹੜਾ ਮਿਹਨਤ ਆ ਨਾ, ਉਹ ਤੁਹਾਨੂੰ ਲੈਣਾ ਚਾਹੀਦਾ। ਤੇ ਇਹੀ ਗੱਲ ਹੈ ਕਿ ਇਹ ਕਿਤਾਬ ਦੇ ਉੱਪਰ ਸਿਰੇ ਦਾ ਪੇਜ ਲੱਗਿਆ ਹੋਇਆ, ਫੋਟੋਆਂ ਲੱਗੀਆਂ ਹੋਈਆਂ ਨੇ, ਬਹੁਤ ਮਹਿੰਗੀ ਛਪਾਈ ਕਰਾਈ ਹੈ। ਇਹਦੇ ਵਿੱਚੋਂ ਮੈਂ ਸਿਰਫ ਮਿਹਨਤਾਨਾ ਹੀ ਲੈ ਰਿਹਾ, ਜਿਹੜਾ ਮੈਂ ਪਿਛਲੇ 2 ਸਾਲ ਦੇ ਵਿੱਚ ਕੰਮ ਕੀਤਾ। ਇਹਦੇ ਨਾਲ ਇਹ ਨਹੀਂ ਕਿ ਮੇਰੀਆਂ ਕੋਠੀਆਂ ਕਾਰਾਂ ਚੱਲਣ ਲੱਗ ਜਾਣੀਆਂ, ਜਿੰਨਾ ਕੁ ਮਤਲਬ ਮਿਹਨਤਾਨਾ ਉਹੀ ਚੱਲਣਾ। ਠੀਕ ਹੈ। ਤੇ ਸਿੱਧੂ ਦਾ ਭਾਜੀ ਪਾਰਟੀ ਨੂੰ ਜੁਆਇਨ ਕਰ ਲੈਣਾ, ਇੱਕ ਸਿਆਸਤ ਦੇ ਵਿੱਚ ਪੈਰ ਰੱਖ ਲੈਣਾ, ਉਹਦੇ ਬਾਰੇ ਵੀ ਕੋਈ ਜ਼ਿਕਰ ਹੈ? ਤੁਸੀਂ ਉਸ ਤੇ ਕੀ ਅਪਰੋਚ ਰੱਖੀ ਹੈ, ਜਾਂ ਉਸ ਤੇ ਆਲੇ ਦੁਆਲੇ ਦੇ ਲੋਕਾਂ ਦੀ ਕੀ ਅਪਰੋਚ ਸੀ? ਕਿਉਂਕਿ ਜਦੋਂ ਮਾਨਸੇ ਦੀ ਗੱਲ ਕਰਦੇ ਆ ਤਾਂ ਵੱਡੀ ਗਿਣਤੀ ਜਾਂ ਵੱਡਾ ਤਬਕਾ ਉਹ ਹੈ, ਜਦੋਂ ਬਾਅਦ ਦੇ ਵਿੱਚ ਕਤਲ ਤੋਂ ਬਾਅਦ ਗੱਲ ਕਰ ਰਹੇ ਸੀ ਲੋਕਾਂ ਦੇ ਨਾਲ, ਲੋਕਾਂ ਦਾ ਕਹਿਣਾ ਸੀ ਕਿ ਕਿਤੇ ਨਾ ਕਿਤੇ ਕਤਲ ਸਾਡੇ ਹੱਥੋਂ ਹੋਇਆ। ਸਾਡੇ ਹੱਥੋਂ ਹੋਇਆ ਦਾ ਭਾਵ ਕਿ ਅਸੀਂ ਉਸ ਨੂੰ ਐਜ਼ ਏ ਐਮਐਲਏ ਨਹੀਂ ਚੁਣਿਆ, ਅਸੀਂ ਉਸ ਨੂੰ ਸਵੀਕਾਰ ਨਹੀਂ ਕੀਤਾ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਉਹਦਾ ਪਾਰਟੀ ਜੁਆਇਨ ਕਰ ਲੈਣਾ, ਚੋਣਾਂ 'ਚ ਹਾਰ ਜਾਣਾ, ਇਸ ਗੱਲ ਨੂੰ? ਪਹਿਲੇ ਮੈਂ ਤਾਂ ਸ਼ੁਰੂ ਤੋਂ ਹੀ ਮਤਲਬ ਕਿ ਉਹਦੇ ਰਾਜਨੀਤੀ ਦੇ ਵਿੱਚ ਜਾਣ ਦੇ ਖਿਲਾਫ ਸੀ। ਮੈਂ ਕਦੇ ਹੱਕ 'ਚ ਨਹੀਂ ਸੀ, ਕਿਉਂਕਿ ਮੈਂ ਉਹਨੂੰ ਕਿਹਾ ਸੀ ਕਿ ਐਮਐਲਏ ਐਮਪੀ ਤੇਰੇ ਤੋਂ ਵੱਡੇ ਨਹੀਂ, ਜਿਹੜੇ ਬੰਦੇ ਨੂੰ ਦੁਨੀਆ ਦੇ ਸੁਪਰਸਟਾਰ ਫੋਲੋ ਕਰਦੀ ਹੁਣ, ਜਿਹੜਾ ਬੰਦਾ ਦੁਨੀਆ ਦੇ ਕੋਨੇ-ਕੋਨੇ ਵਿੱਚ ਸੁਣਿਆ ਜਾ ਰਿਹਾ ਹੋਵੇ, ਜਿਹਦੀ ਪਪੂਲੈਰਿਟੀ ਨਾਲ ਲੱਗੇ ਮੁਲਕਾਂ ਦੇ ਵਿੱਚ ਇੰਨੀ ਵੱਡੀ ਸੰਖਿਆ ਦੇ ਵਿੱਚ ਹੋਵੇ, ਉਹਦੇ ਵਾਸਤੇ ਐਮਐਲਏ ਜਾਂ ਐਮਪੀ ਕੋਈ ਵੱਡੀ ਗੱਲ ਨਹੀਂ। ਰਾਜਨੀਤਿਕ ਤੌਰ ਦੇ ਉੱਪਰ ਮੈਨੂੰ ਲੱਗਦਾ ਕਿ ਸਿੱਧੂ ਕਦੇ ਰਾਜਨੀਤੀ ਵਾਸਤੇ ਬਣਿਆ ਹੀ ਨਹੀਂ ਸੀ। ਸ਼ੁਭਦੀਪ ਦਾ ਚੋਣਾਂ ਦੇ ਵਿੱਚ ਹਾਰ ਜਾਣ ਤੋਂ ਬਾਅਦ ਉਹ ਬੜਾ ਕੁਝ ਸਿੱਖ ਕੇ ਨਿਕਲਿਆ ਕਿ ਗਰਾਊਂਡ ਦੇ ਉੱਪਰ ਕਿਵੇਂ ਲੋਕ ਸਫ਼ਰ ਕਰ ਰਹੇ ਨੇ, ਕਿੰਨੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਧੜਕ ਰਹੀ ਹੈ ਧਰਾਤਲ ਦੇ ਉੱਪਰ। ਇਹ ਚੀਜ਼ਾਂ ਤੋਂ ਬਾਅਦ ਜਿਹੜੀਆਂ ਉਹਦੀਆਂ ਲਾਸਟ ਇੰਟਰਵਿਊਜ਼ ਜਦ ਤੁਸੀਂ ਦੇਖਦੇ ਹੋ ਕਿ ਇੱਕ ਨਵਾਂ ਸਿੱਧੂ ਉੱਭਰ ਕੇ ਆਉਂਦਾ, ਜੋ ਚਿੰਤਕ ਹੈ, ਜੋ ਸੂਝਵਾਨ ਹੈ, ਜੋ ਸਹਿਜਤਾ ਦੇ ਨਾਲ ਬੋਲਦਾ, ਪਿਆਰ ਨਾਲ ਬੋਲਦਾ, ਠਰਮੇ ਨਾਲ ਗੱਲ ਕਰਦਾ ਹੈ,
ਉਹ ਜਿਹੜਾ ਫੁਕਰਪਣਾ ਹੰਕਾਰੀਪਣਾ ਤੁਸੀਂ ਦੇਖਦੇ ਹੋ ਉਹ ਗਾਇਬ ਹੋ ਜਾਂਦਾ। ਰਾਜਨੀਤੀ ਨੇ ਉਹਨੂੰ ਸਿਖਾਇਆ ਵੀ ਹੈ। escape goat ਗਾਣਾ ਆਉਂਦਾ ਹੈ ਹਾਰਨ ਤੋਂ ਬਾਅਦ, ਉਹ ਇਸੇ ਦਾ ਰਿਐਕਸ਼ਨ ਮੰਨ ਸਕਦੇ ਆ ਉਹਨੂੰ ਆਪਾਂ? ਹਾਂ ਉਹ ਮਤਲਬ ਕਿ ਹਮੇਸ਼ਾ ਜਿਹੜਾ ਜਵਾਬ ਆ ਉਹ ਆਪਦੀ ਕਲਮ ਦੇ ਨਾਲ ਦਿੰਦਾ ਸੀ, ਕਿਉਂਕਿ ਸਿੱਧੂ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਜੰਗ ਹਾਰਿਆ ਨਹੀਂ। ਹਾਂ, ਇਹ ਪਹਿਲੀ ਵਾਰੀ ਸੀਗੇ ਜਦ ਸਿੱਧੂ ਮਤਲਬ ਕਿ ਚੋਣਾਂ ਹਾਰਿਆ, ਤੇ ਪਹਿਲੀ ਹਾਰ ਹੁੰਦੀ ਹੈ ਜਿਹੜੀ ਉਹ ਮਤਲਬ ਕਿ ਬੜੀ ਦਰਦਨਾਕ ਹੁੰਦੀ ਹੈ, ਤੇ ਉਹ ਮਤਲਬ ਕਿ ਲੋਕ ਹਥਿਆਰਾਂ ਦੇ ਨਾਲ ਰਿਐਕਟ ਕਰਦੇ ਨੇ, ਵਾਰ ਕਰਦੇ ਨੇ। ਉਹਨੇ ਬੜੇ ਸੋਹਣੇ ਢੰਗ ਦੇ ਨਾਲ ਲੋਕਾਂ ਨੂੰ ਕਿਹਾ ਕਿ ਮੇਰੀ ਹਾਰ ਤੇ ਨਾ ਹੱਸਣਾ, ਮੇਰੀ ਹਾਰ ਤੇ ਮੇਰਾ ਮਜ਼ਾਕ ਉਡਾਉਣ ਵਾਲੇ ਲੋਕ ਇਹ ਨਹੀਂ ਜਾਣਦੇ ਕਿ ਜਿਹੜੇ ਉਹਨਾਂ ਨੇ ਲੋਕ ਹੁਣ ਚੁਣੇ ਨੇ ਉਹਨਾਂ ਦੇ ਨਾਲ ਵੀ ਕੁਝ ਬਦਲ ਨਹੀਂ ਲੱਗਿਆ। ਰਾਜਨੀਤੀ ਹੈ ਜਿਹੜੀ ਉਹ ਐਵੇਂ ਹੀ ਹੈ, ਗਲਤੀਆਂ ਲੋਕਾਂ ਦੀਆਂ ਨੇ। ਉਹਨਾਂ ਨੇ ਖਾਲੜਾ ਵੀ ਹਰਾਈ ਹੈ, ਉਹਨਾਂ ਨੇ ਸਿਮਰਜੀਤ ਮਾਨ ਵੀ ਹਰਾਇਆ, ਵੀ ਮੈਂ ਤਾਂ ਕੋਈ ਚੀਜ਼ ਹੀ ਮਤਲਬ ਕਿ ਏਡੀ ਵੱਡੀ ਚੀਜ਼ ਨਹੀਂ, ਜੇ ਤੁਸੀਂ ਮੈਨੂੰ ਹਰਾਤਾ ਫਿਰ ਕੀ ਹੋਊਗਾ ਜੀ। ਸੋ ਮਾਕਾ ਬਾਈ ਤੁਸੀਂ ਸਮਾਂ ਦਿੱਤਾ, ਇਸ ਕਿਤਾਬ ਤੇ ਤੁਸੀਂ ਇੰਨੀ ਰਿਸਰਚ ਕਰਕੇ ਕੰਮ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਬਾਈ, ਧੰਨਵਾਦ ਜੀ। ਸੋ ਇਹ ਸਨ ਬਾਈ ਮਨਜਿੰਦਰ ਮਾਕਾ ਹੁਣੀ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਦ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ। ਇਸ ਕਿਤਾਬ ਨੂੰ ਤੁਸੀਂ ਪੜ੍ਹ ਸਕਦੇ ਹੋ, ਪ੍ਰਾਪਤ ਕਰ ਸਕਦੇ ਹੋ ਤੇ ਪੜ੍ਹ ਕੇ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।